व्यूअर्स वेलकम बैक इन आवर प्रोग्राम जी डॉक्टर साहब हुण साडे दर्शकां नूं दसो अज दे दिन दी की इतिहासक अहमियत है। सिख हिस्टरी के हवाले नाल 1635 ਦੇ ਵਿੱਚ ਅੱਜ ਦੇ ਦਿਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਪਹੁੰਚੇ, ਯਾਨੀ ਕਿ ਉਹਨਾਂ ਨੇ ਕੀਰਤਪੁਰ ਵਸਾਇਆ ਔਰ ਫਿਰ ਅਖੀਰਲੇ ਜ਼ਿੰਦਗੀ ਦੇ 17-18 ਸਾਲ ਉੱਥੇ ਹੀ ਗੁਜ਼ਾਰੇ ਜੀ। ਇਹ ਵੀ ਇਤਿਹਾਸ ਦੇ ਵਿੱਚ ਹਮੇਸ਼ਾ ਇੱਕ ਵਿਚਾਰ ਦਾ ਵਿਸ਼ਾ ਰਹਿੰਦਾ ਹੈ ਵੀ ਗੁਰੂ ਸਾਹਿਬ ਨੇ ਪੰਜਾਬ ਛੱਡ ਕੇ ਕੀਰਤਪੁਰ ਨੂੰ ਕਿਉਂ ਚੁਣਿਆ। ਤੇ ਇੱਕ ਜਿਹੜਾ ਰੀਜ਼ਨ ਕਾਫੀ ਭਾਰ ਰੱਖਦਾ ਉਹ ਇਹੀ ਹੈ ਕਿ ਉੱਪਰੋਂ ਥਲੀ 3-4 ਸਾਲ ਦੇ ਵਿੱਚ ਗੁਰੂ ਸਾਹਿਬ ਨੇ 4 ਜੰਗਾਂ ਲੜੀਆਂ ਜੀ, ਜਿਹੜੀਆਂ ਸ਼ਾਹਜਹਾਂ ਦੀਆਂ ਫੌਜਾਂ ਨਾਲ ਸਨ, ਕਿਉਂਕਿ ਜਹਾਂਗੀਰ ਨੇ ਬੇਸ਼ੱਕ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਰੱਖਿਆ, ਪਰ ਫਿਰ ਸਾਈਂ ਮੀਆਂ ਮੀਰ ਔਰ ਪੰਜਾਬ 'ਚ ਸਿੱਖਾਂ ਦੇ ਰਿਬੈਲੀਅਨ ਨੇ ਉਹਨੂੰ ਮਜਬੂਰ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਰਿਹਾ ਕਰੇ। ਉਹਦੇ ਨਾਲ ਜਹਾਂਗੀਰ ਨੇ ਫਿਰ ਗੁਰੂ ਸਾਹਿਬ ਨਾਲ ਦੋਸਤਾਨਾ ਸੰਬੰਧ ਰੱਖੇ ਜੀ। ਪਰ ਸ਼ਾਹਜਹਾਂ ਨੇ ਉੱਪਰੋਂ ਥੱਲੀ ਜਿਹੜਾ ਹੈ, ਬੇਸ਼ੱਕ ਉਹ ਅੰਮ੍ਰਿਤਸਰ ਦੀ ਲੜਾਈ ਸੀ, ਹਰਗੋਬਿੰਦਪੁਰ ਦੀ ਸੀ, ਕਰਤਾਰਪੁਰ ਦੀ ਸੀ ਜਾਂ ਮਹਿਰਾਜ ਦੀ ਸੀ, ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਦੇਖਿਆ ਵੀ ਇਹ ਜਿਹੜਾ ਲਾਹੌਰ ਸੂਬਾ ਹੈ ਇਹ ਬਹੁਤ ਵੈਰ ਪਿਆ ਹੈ ਔਰ ਸਿੱਖ ਧਾਰਮਿਕ ਤੌਰ 'ਤੇ ਅਜੇ ਮੀਰੀ ਪੀਰੀ ਦੇ ਕਾਨਸੈਪਟ ਨਾਲ ਜੁੜਨੇ ਸ਼ੁਰੂ ਹੋਏ ਸੀ ਵੀ ਇਹ ਧਰਮ ਪ੍ਰਚਾਰ ਦੇ ਵਿੱਚ ਵੀ ਰੁਕਾਵਟ ਬਣ ਰਿਹਾ ਜੀ। ਸੋ ਉਹਨਾਂ ਨੇ ਉਸ ਮੇਨਲੈਂਡ ਪੰਜਾਬ ਤੋਂ ਦੂਰ, ਹੁਣ ਅੱਜ ਤਾਂ ਭਾਵੇਂ ਕੀਰਤਪੁਰ ਸਾਨੂੰ ਉਵੇਂ ਹੀ ਲੱਗਦਾ ਜਿਵੇਂ ਪੰਜਾਬ ਦੇ ਬਾਕੀ ਸ਼ਹਿਰ ਨੇ, ਪਰ ਇਹ ਲਾਹੌਰ ਸੂਬੇ ਦੀ ਜੁਰਿਸਡਿਕਸ਼ਨ ਨਹੀਂ ਸੀ, ਕਿਉਂਕਿ ਕੀਰਤਪੁਰ ਜਿਹੜਾ ਹੈ ਉਹ ਉਹਨਾਂ ਨੇ ਕਹਿਲੂਰ ਰਿਆਸਤ ਜਿਹੜਾ ਅੱਜ ਬਿਲਾਸਪੁਰ ਕਹਾਉਂਦਾ ਹੈ ਉਸ ਦੇ ਰਾਜੇ ਤੋਂ, ਕਿਉਂਕਿ ਉਹਨਾਂ ਨੂੰ ਗੁਰੂ ਸਾਹਿਬ ਨੇ ਜਿਹੜੇ 52 ਰਾਜੇ ਛਡਾਏ ਉਹਨਾਂ 'ਚ ਉਹ ਵੀ ਰਾਜਾ ਸੀ, ਉਹਨਾਂ ਦਾ ਵਡੇਰਾ ਵੀ, ਸੋ ਉਹਨਾਂ ਤੋਂ ਮੁੱਲ ਲੈ ਕੇ ਸ਼ਹਿਰ ਵਸਾਇਆ। ਸੋ ਇਹਦੇ ਨਾਲ ਇੱਕ ਤਾਂ ਅਮਨ ਅਮਾਨ ਮਿਲਿਆ ਸਿੱਖਾਂ ਨੂੰ, ਔਰ ਫਿਰ ਗੁਰੂ ਸਾਹਿਬ ਨੇ ਜਿਹੜਾ ਸਿੱਖੀ ਪ੍ਰਚਾਰ ਇੱਥੋਂ ਹੀ ਪ੍ਰਚਾਰ ਦੌਰੇ ਕੀਤੇ। ਗੁਰੂ ਸਾਹਿਬ ਕਸ਼ਮੀਰ 'ਚ ਵੀ ਗਏ, ਮਾਲਵੇ 'ਚ ਗਏ, ਨਾਨਕ ਮੱਤੇ ਤੱਕ ਗਏ, ਉਹਨਾਂ ਨੇ ਧੂਣੇ ਵੀ ਸਥਾਪਿਤ ਕੀਤੇ ਸਿੱਖੀ ਪ੍ਰਚਾਰ ਦੇ ਲਈ। ਉਹਨਾਂ ਦਾ ਬੇਟਾ ਬਾਬਾ ਗੁਰਦਿੱਤਾ ਉਹ ਉਦਾਸੀਆਂ ਦੇ ਜਿਹੜੇ ਸੀ ਉਸ ਪ੍ਰਚਾਰ ਵੱਲ ਵੀ ਅੱਗੇ ਵਧੇ। ਸੋ ਕੁੱਲ ਮਿਲਾ ਕੇ ਫਿਰ 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਦਾ ਵੀ ਇਹੀ ਮੁਕਾਮ ਰਿਹਾ। 1746 ਦੇ ਵਿੱਚ ਛੋਟਾ ਘੱਲੂਘਾਰਾ ਜਿਹੜਾ ਲਖਪਤ ਰਾਏ ਲੱਖੂ ਤੇ ਉਸ ਵੇਲੇ ਜਿਹੜਾ ਲਾਹੌਰ ਦਾ ਸੂਬੇਦਾਰ ਸੀ ਯਹੀਆ ਖਾਨ, ਇਹਨਾਂ ਨੇ ਕਾਹਨੂੰਵਾਨ ਦੇ ਛੰਭ 4 ਚੁਫੇਰੇ ਜੰਗਲ ਨੂੰ ਅੱਗ ਲਾ ਦਿੱਤੀ। ਦੂਜੇ ਪਾਸੇ ਜਿਹੜਾ ਦਰਿਆ ਦੇ ਕੰਢੇ ਮੀਲ 2 ਮੀਲ ਦਾ ਰੇਤਾ ਹੈ ਔਰ ਦੂਜੇ ਪਾਸੇ ਵੀ ਫੌਜ ਖੜੀ ਹੈ ਔਰ ਪਹਾੜੀ ਲੋਕ ਵੀ ਬਟੋਤ ਔਰ ਜੰਮੂ ਰੀਜਨ ਦੇ ਜਿਹੜੇ ਨੇ ਉਹ ਪੂਰੇ ਦੁਸ਼ਮਣੀ ਵਾਲਾ ਰਵੱਈਆ ਹੈ। ਸੋ ਇਸ ਘੱਲੂਘਾਰੇ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 15 ਤੋਂ 20 ਹਜ਼ਾਰ ਸਿੱਖ ਮਾਰੇ ਗਏ। ਇਹਨੂੰ ਅਸੀਂ ਇਤਿਹਾਸ ਦਾ ਛੋਟਾ ਘੱਲੂਘਾਰਾ ਕਹਿੰਦੇ ਜੀ। 1982 ਦੇ ਵਿੱਚ ਅੰਮ੍ਰਿਤਸਰ ਦੇ 2 ਮੰਦਿਰਾਂ 'ਚ ਗਊਆਂ ਦੇ ਸਿਰ ਜਿਹੜੇ ਨੇ ਰੱਖੇ ਮਿਲੇ ਸੀ। ਉਸ ਤੋਂ ਬਾਅਦ ਹਾਲਾਤ ਕਾਫੀ ਭੜਕਾਟ ਵਾਲੇ ਹੋਏ ਔਰ ਪਟਿਆਲੇ ਦੇ ਵਿੱਚ ਹਿੰਦੂ ਰਕਸ਼ਾ ਸਮਿਤੀ ਨੇ ਜਿਹੜਾ ਬੰਦ ਦਾ ਸੱਦਾ ਦਿੱਤਾ ਸੀ ਔਰ ਬੜਾ ਹਿੰਸਕ ਉਹਨਾਂ ਨੇ ਆਪਣਾ ਜਲੂਸ ਵੀ ਕੱਢਿਆ, ਔਰ ਕਿਉਂਕਿ ਪੁਲਿਸ ਜਿਹੜੀ ਆ ਉਹਨਾਂ ਨੂੰ ਚੈੱਕ ਕਰ ਰਹੀ ਸੀ ਕਿ ਉਹ ਹਿੰਸਾ ਨਾ ਕਰਨ, ਸੋ ਉਹਨਾਂ ਨੇ ਸਿੱਖ ਪੁਲਿਸ ਵਾਲਿਆਂ 'ਤੇ ਹੀ ਹਮਲਾ ਕੀਤਾ ਔਰ ਇੱਕ ਸਿੱਖ ਪੁਲਿਸ ਵਾਲਾ ਹਰਭਜਨ ਸਿੰਘ ਉਹਨੂੰ ਕੁੱਟ-ਕੁੱਟ ਕੇ ਉਹਨਾਂ ਨੇ ਹਿੰਦੂ ਸ਼ਿਵ ਸੈਨਿਕਾਂ ਨੇ ਮਾਰ ਦਿੱਤਾ ਜੀ। ਇਸੇ ਤਰ੍ਹਾਂ ਇਹ ਇਲਜ਼ਾਮ ਫਿਰ ਦਲ ਖਾਲਸਾ ਦੇ ਉੱਤੇ ਔਰ ਨੈਸ਼ਨਲ ਕੌਂਸਲ ਆਫ ਖਾਲਿਸਤਾਨ ਤੇ ਲੱਗਾ ਕਿ ਉਹਨਾਂ ਨੇ ਗਊਆਂ ਦੇ ਸਿਰ ਰੱਖੇ ਨੇ ਔਰ ਇਹਨਾਂ ਦੋਵਾਂ ਜਥੇਬੰਦੀਆਂ ਨੂੰ ਵੀ ਬੈਨ ਕਰ ਦਿੱਤਾ ਗਿਆ, ਪਾਬੰਦੀ ਲਾ ਦਿੱਤੀ ਗਈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1544 ਦੇ ਵਿੱਚ ਅੱਜ ਦੇ ਦਿਨ ਤੁਰਕੀ ਦੇ ਟਰੂਪਸ ਨੇ, ਫੌਜਾਂ ਨੇ ਹੰਗਰੀ ਦੇ ਉੱਤੇ ਕਬਜ਼ਾ ਕੀਤਾ। 1701 ਦੇ ਵਿੱਚ ਇਹ 3 ਰੀਜਨ ਜਿਹੜੇ ਸੀ ਇੰਗਲੈਂਡ, ਵੇਲਸ ਔਰ ਸਕਾਟਲੈਂਡ, ਇਹਨਾਂ ਨੂੰ ਇਕੱਠੇ ਕਰਕੇ ਗ੍ਰੇਟ ਬ੍ਰਿਟਨ ਕੰਟਰੀ ਦੀ ਨੀਂਹ ਰੱਖੀ ਗਈ ਜੀ। ਹਾਰਵਰਡ ਯੂਨੀਵਰਸਿਟੀ ਜਿਹੜੀ ਵਾਸ਼ਿੰਗਟਨ 'ਚ 1867 ਦੇ ਵਿੱਚ ਇਹ ਯੂਨੀਵਰਸਿਟੀ ਨੂੰ ਚਾਰਟਰ ਕੀਤਾ ਗਿਆ ਜਾਂ ਮਾਨਤਾ ਮਿਲੀ ਜੀ। 1873 ਦੇ ਵਿੱਚ ਪਹਿਲੀ ਵਾਰ ਫਸਟ US ਪੋਸਟਲ ਕਾਰਡ ਜਿਹੜਾ ਹੈ ਉਹ ਇਸ਼ੂ ਹੋਇਆ। 1899 ਦੇ ਵਿੱਚ ਐਸਪਰਿਨ ਜਿਹੜੀ ਅੱਜ ਵੀ ਸਿਰ ਦਰਦ ਹੋਏ ਜਾਂ ਕੋਈ ਦਰਦ ਉਹਦੇ ਲਈ ਸਭ ਤੋਂ ਵਧੀਆ ਦਵਾਈਆਂ 'ਚ ਗਿਣੀ ਜਾਂਦੀ ਹੈ, ਪਹਿਲੀ ਵਾਰ ਪਾਊਡਰ ਫਾਰਮ 'ਚ ਬਾਇਰ ਜਾਂ ਬੇਅਰ ਵੀ ਇਹਨੂੰ ਪ੍ਰੋਨਾਊਂਸ ਕਰਦੇ ਨੇ ਜੀ, ਕੰਪਨੀ ਨੇ 1899 ਦੇ ਵਿੱਚ ਇੰਟਰੋਡਿਊਸ ਕੀਤੀ। 1927 ਦੇ ਵਿੱਚ ਪਹਿਲੀ ਬ੍ਰਿਟਿਸ਼ ਏਅਰਲਾਈਨ ਬਣੀ ਇੰਪੀਰੀਅਲ, ਜਿਹਦੇ ਵਿੱਚ ਪੱਕਿਆ ਪਕਾਈ ਰੋਟੀ ਜਿਹੜੀ ਹੈ ਮਿਲਦੀ ਸੀ, ਇੰਡੀਅਨ ਫੂਡ ਨਹੀਂ, ਅਮਰੀਕਨ ਜਾਂ ਬ੍ਰਿਟਿਸ਼, ਲੇਕਿਨ ਫਸਟ ਕੁਕਡ ਫੂਡ ਜਿਹੜਾ ਉਹ ਸਰਵ ਹੋਣਾ ਸ਼ੁਰੂ ਹੋਇਆ ਫਸਟ ਟਾਈਮ 1931 ਦੇ ਵਿੱਚ। ਜਿਹੜੀ ਹੁਣ ਅੱਜ ਐਮਪਾਇਰ ਸਟੇਟ ਬਿਲਡਿੰਗ ਹੈ, ਇੱਥੇ ਅਸੀਂ ਜਿਹੜੇ ਵੀ ਕੋਈ ਗੈਸਟ ਵੀ ਆਉਂਦੇ ਨੇ ਉਹਨਾਂ ਨੂੰ ਲੈ ਕੇ ਜਾਂਦੇ ਜੀ। 102 ਮੰਜ਼ਲਾ ਇਹ ਇਮਾਰਤ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਉਸ ਵੇਲੇ ਸੀ। 1931 ਦੇ ਵਿੱਚ ਇਹ ਇਮਾਰਤ ਖੋਲੀ ਗਈ ਸੀ। ਸੋ ਬਹੁਤ ਪਹਿਲਾਂ
ਜਿਹੜਾ ਉਹ ਇਹ ਇਮਾਰਤ ਬਣੀ ਜੀ 1943 ਦੇ ਵਿੱਚ। ਕਿਉਂਕਿ ਦੂਸਰਾ ਸੰਸਾਰ ਯੁੱਧ ਸ਼ੁਰੂ ਹੋ ਗਿਆ ਸੀ, ਅੰਨ ਦੀ ਬੜੀ ਕਮੀ ਸੀ, ਸੋ ਅਮਰੀਕਾ ਦੇ ਵਿੱਚ ਵੀ ਫੂਡ ਰਾਸ਼ਨਿੰਗ ਸ਼ੁਰੂ ਹੋਈ ਕਿ ਤੁਸੀਂ ਇੰਨੀਆਂ ਬ੍ਰੈਡਸ ਲੈ ਸਕਦੇ ਹੋ, ਇੰਨਾ ਦੁੱਧ ਹੀ ਲੈ ਸਕਦੇ ਹੋ, ਸਟਾਕ ਨਹੀਂ ਕਰ ਸਕਦੇ ਕਿਉਂਕਿ ਫੂਡ ਦੀ ਕਮੀ ਸੀ। ਜੀ 1960 ਵਿੱਚ ਅੱਜ ਦੇ ਦਿਨ ਜਿਹੜੀ ਬੰਬਈ ਸਟੇਟ ਹੈ ਉਹ ਦੋ ਸਟੇਟਾਂ 'ਚ ਡਿਵਾਈਡ ਹੋਈ, ਮਹਾਰਾਸ਼ਟਰ ਤੇ ਗੁਜਰਾਤ। ਉਸ ਤੋਂ ਪਹਿਲਾਂ ਇਹ ਬੰਬੇ ਪ੍ਰੋਵਿੰਸ ਕਹਾਂਦਾ ਸੀ। 1961 ਦੇ ਵਿੱਚ ਫਿਡਾਲ ਕਾਸਟਰੋ ਕਿਊਬਾ ਦਾ ਜਿਹੜਾ ਡਿਕਟੇਟਰ, ਉਹਨੇ ਅਨਾਉਂਸ ਕੀਤਾ ਕਿ ਹੁਣ ਫਿਊਚਰ 'ਚ ਕੋਈ ਚੋਣਾਂ ਨਹੀਂ ਹੋਣਗੀਆਂ ਔਰ ਮੈਂ ਹੀ ਰਨ ਕਰਾਂਗਾ ਕੰਟਰੀ ਨੂੰ। ਜੀ ਪਹਿਲੀ ਵਾਰ ਹੀ 1961 'ਚ ਅਮਰੀਕਾ ਦਾ ਇੱਕ ਜਹਾਜ਼ ਹਾਈਜੈਕ ਹੋ ਕੇ ਕਿਊਬਾ ਲਿਜਾਇਆ ਗਿਆ। ਐਮਟਰੈਕ ਜਿਹੜੀ ਅੱਜ 2.5 ਘੰਟੇ 'ਚ ਵਾਸ਼ਿੰਗਟਨ ਪਹੁੰਚਾ ਦਿੰਦੀ ਹੈ, 3 ਘੰਟੇ 'ਚ ਇੱਧਰ ਬੋਸਟਨ ਲੈ ਜਾਂਦੀ ਹੈ। ਜੀ 1971 ਦੇ ਵਿੱਚ ਇਹ ਐਮਟਰੈਕ ਰੇਲ ਰੋਡ ਸਰਵਿਸ ਸ਼ੁਰੂ ਹੋਈ ਔਰ 2011 ਦੇ ਵਿੱਚ ਅੱਜ ਦੇ ਦਿਨ ਪ੍ਰੈਜ਼ੀਡੈਂਟ ਓਬਾਮਾ ਨੇ ਡਿਕਲੇਅਰ ਕੀਤਾ ਕਿ ਉਹਨਾਂ ਦੇ ਸਪੈਸ਼ਲ ਜਿਹੜੇ ਸੀਲ ਉਹਨਾਂ ਦੇ ਫੌਜੀ ਨੇ, ਉਹਨਾਂ ਨੇ ਓਸਾਮਾ ਬਿਨ ਲਾਡਨ ਨੂੰ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਮਾਰ ਮੁਕਾਇਆ। ਜੀ ਸੋ ਇਹ ਬੜੀ ਰਾਹਤ ਦੀ ਗੱਲ ਸੀ ਅਮਰੀਕਨਾਂ ਲਈ ਵੀ ਔਰ ਇਹ ਸਾਰੇ ਪੱਛਮੀ ਵਰਲਡ ਲਈ। ਜੀ ਸੋ ਇਹ ਅਨਾਉਂਸਮੈਂਟ ਅੱਜ ਦੇ ਦਿਨ ਕੀਤੀ ਗਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਪਹਿਲਾ ਸਵਾਲ ਹੈ, ਬਿਕਰਮਜੀਤ ਮਜੀਠੀਆ ਨੂੰ ਮਾਮੂਲੀ ਤਨਖਾਹ ਲਾ ਕੇ ਜਥੇਦਾਰਾਂ ਨੇ ਮਾਫ ਕਰ ਦਿੱਤਾ ਹੈ। ਜੀ ਡਾਕਟਰ ਸਾਹਿਬ ਤੁਸੀਂ ਕੀ ਕਹੋਗੇ ਇਸ ਬਾਰੇ? ਦੇਖੋ ਇਸ ਬਾਰੇ ਸਾਨੂੰ ਬਹੁਤ ਸਾਰੀਆਂ ਲਿਖਤਾਂ ਵੀ ਮਿਲੀਆਂ ਨੇ, ਬਹੁਤ ਸਾਰੀ ਕਾਲਾਂ ਵੀ, ਔਰ ਖਾਸ ਤੌਰ ਤੇ ਜਿੱਦਣ ਹੀ ਉਹਨੇ ਇਹ ਇੰਨੀਆਂ ਬੱਜਰ ਗੁਨਾਹ ਕੀਤਾ ਸੀ ਅਸੀਂ ਉਹਦਾ ਨੋਟਿਸ ਵੀ ਲਿਆ ਸੀ ਔਰ ਸਾਡੀ ਉਸ ਵੀਡੀਓ ਦੇ ਉੱਤੇ ਕਾਫੀ ਟਿੱਪਣੀਆਂ ਵੀ ਆਈਆਂ। ਜੀ ਔਰ ਜਿਵੇਂ ਸਿੱਖ ਕੌਮ ਦੇ ਵਿੱਚ ਇੱਕ ਰੋਹ ਉੱਠਿਆ, ਮੈਂ ਤਾਂ ਉਸ ਨੂੰ ਲਿਖਿਆ ਵੀ ਜਾਂ ਕਿਹਾ ਵੀ ਹੈ ਕਿ ਬਿਕਰਮਜੀਤ ਮਜੀਠੀਆ ਉਰਫ ਰਾਮ ਰਾਏ। ਜੀ ਹੁਣ ਰਾਮ ਰਾਏ ਗੁਰੂ ਹਰਰਾਏ ਸਾਹਿਬ ਦਾ ਬੇਟਾ ਹੈ, ਜਿਹਨੇ ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਲਈ ਗੁਰਬਾਣੀ ਦੀ ਤੁਕ ਨੂੰ ਬਦਲਣ ਦੀ ਜ਼ਬਾਨੀ ਕਲਾਮੀ ਜਿਵੇਂ ਇਹਨੇ ਕੀਤਾ ਹੈ, ਇਹਨੇ ਤਾਂ ਖੁਸ਼ਾਮਦ 'ਚ ਕੀਤਾ ਹੈ, ਉਹਨੇ ਸ਼ਾਇਦ ਡਰ 'ਚ ਕੀਤਾ ਹੋਏ, ਕੋਸ਼ਿਸ਼ ਕੀਤੀ ਸੀ ਔਰ ਗੁਰੂ ਸਾਹਿਬ ਨੇ ਉਹਨੂੰ ਮੱਥੇ ਨਹੀਂ ਸੀ ਲਾਇਆ ਔਰ ਕਿਹਾ ਸੀ ਵੀ ਕੋਈ ਸਬੰਧ ਨਹੀਂ ਹੈ। ਜੀ ਔਰ ਇਹੀ ਕ੍ਰਾਈਟੇਰੀਆ ਹੈ ਹਮੇਸ਼ਾ ਹੀ ਕਿ ਇਹ ਨਾ ਕਾਬਲੇ ਮੁਆਫੀ ਗੁਨਾਹ ਹੈ। ਲੇਕਿਨ ਸਾਨੂੰ ਉਦੋਂ ਵੀ ਇਸ ਗੱਲ ਦਾ ਖਦਸ਼ਾ ਸੀ, ਅਸੀਂ ਇਹ ਗੱਲ ਕਹੀ ਸੀ ਕਿ ਵੀ ਅਲਟੀਮੇਟਲੀ ਜਿਵੇਂ ਜਥੇਦਾਰ ਅਕਾਲ ਤਖਤ ਪ੍ਰੋਟੈਕਟ ਕਰਨ ਤੇ ਲੱਗੇ ਨੇ ਕਿ ਜੀ ਉਹ ਤਾਂ ਪੇਸ਼ ਉਹ ਆ ਕੇ ਉਹਨੇ ਚਿੱਠੀ ਦੇ ਦਿੱਤੀ ਹੈ, ਮਾਫੀ ਮੰਗ ਲਈ ਔਰ ਉਹਨਾਂ ਨੇ ਜਿਹੜਾ 5 ਜਥੇਦਾਰ ਸਾਹਿਬਾਨ ਦੀ ਮੀਟਿੰਗ ਵੀ ਰੱਖੀ, 1 ਮਈ ਦੀ ਰੱਖੀ ਕਿਉਂਕਿ 30 ਅਪ੍ਰੈਲ ਨੂੰ ਵੋਟਾਂ ਪੈਣੀਆਂ ਸੀ ਪੰਜਾਬ, ਤਾਂ ਕਿ ਪਹਿਲਾਂ ਉਹ ਅਕਾਲੀਆਂ ਦੇ ਕੋਈ ਵੋਟਾਂ ਦੇ ਉੱਤੇ ਕੋਈ ਅਸਰ ਨਾ ਪਏ। ਔਰ ਸਾਨੂੰ ਪਤਾ ਸੀ ਵੀ ਇਸ ਕਿਸਮ ਦਾ ਹੀ ਉਹਨਾਂ ਨੇ ਕੁਛ ਨਾ ਕੁਛ ਜਿਹੜਾ ਡਰਾਮਾ ਕਰਕੇ ਉਹਨੂੰ, ਜਿਹਨੂੰ ਕਹਿੰਦੇ ਨੇ ਕਿ ਦਿਸ ਪੈਟ ਔਨ ਦਾ ਰਿਸਟ, ਵੀ ਐਂ ਕਰਕੇ ਛੱਡ ਦੇਣਾ। ਉਹੀ ਗੱਲ ਹੋਈ ਹੈ ਵੀ ਮੀਟਿੰਗ ਦਾ ਬੜੀ ਲੰਬੀ ਚੌੜੀ ਚੱਲੀ ਉਹਨਾਂ ਦੀ ਜਥੇਦਾਰਾਂ ਦੀ 5-6 ਘੰਟੇ, ਪਰ ਜਿਹੜਾ ਉਹਨਾਂ ਨੇ ਫੈਸਲਾ ਲਏ ਉਹ ਇਹ ਹੈ ਕਿ ਜੀ ਤੁਸੀਂ ਜਾ ਕੇ 5 ਤਖਤ ਸਾਹਿਬਾਂ ਤੇ ਲੰਗਰ ਦੀ ਸੇਵਾ ਕਰੋ। ਤੇ ਸਿੱਖਾਂ ਲਈ ਫਖਰ ਦੀ ਗੱਲ ਹੁੰਦੀ ਹੈ ਸੇਵਾ ਕਰਨੀ ਜੀ ਨਹੀਂ। ਔਰ ਫਿਰ ਉਹਨਾਂ ਨੂੰ ਕਿਹਾ ਜੀ ਕਿ ਅਖੰਡ ਪਾਠ ਇੱਥੇ ਕਰਾ ਦਿਓ ਅਕਾਲ ਤਖਤ ਤੇ ਜੀ, ਤੇ ਜਿਹੜੇ ਹੈ ਬਰਤਨਾਂ ਦੀ ਸੇਵਾ ਕਰੋ 3 ਦਿਨ। ਇਹ ਵੀ ਫਖਰ ਵਾਲੀ ਗੱਲ ਹੁੰਦੀ ਹੈ, ਜਿਹਨੂੰ ਜੋੜਿਆਂ ਦੀ ਸੇਵਾ, ਬਰਤਨਾਂ ਦੀ ਸੇਵਾ, ਇਹ ਤਾਂ ਉੱਤਮ ਸੇਵਾ ਨੇ ਜੀ। ਔਰ ਫਿਰ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਜਿਹੜਾ ਇਹ ਕਰਾ ਕੇ ਅਕਾਲ ਤਖਤ ਤੇ ਆ ਜਾਓ ਤੇ ਤੁਹਾਡਾ ਜਿਹੜਾ ਬਾਕੀ ਕੰਮ ਠੀਕ ਠਾਕ ਹੈ ਤੁਹਾਨੂੰ। ਔਰ ਇਹ ਬੜਾ ਕਰਕੇ ਕਿ ਜੀ ਉਹ ਤਾਂ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਇਆ, ਇਸ ਲਈ ਹੋਰ ਅਸੀਂ ਕੀ ਕਰ ਸਕਦੇ ਹਾਂ ਜੀ। ਉਹਨੇ ਰਾਮ ਰਾਏ ਨੇ ਮਾਫੀ ਨਹੀਂ ਮੰਗੀ ਹੋਏਗੀ ਗੁਰੂ ਹਰਰਾਏ ਸਾਹਿਬ ਤੋਂ, ਸਿੱਖ ਸੰਗਤਾਂ ਤੋਂ, ਕਿ ਭਾਈ ਮੈਂ ਡਰ ਨਾਲ ਕੀਤਾ, ਉਹਨੂੰ ਕਿਉਂ ਨਹੀਂ ਮਾਫ ਕੀਤਾ। ਅੱਜ ਤਾਈਂ ਵੀ ਇਹ ਕਿਉਂ ਹੈ ਕਿ ਵੀ ਰਾਮ ਰਾਈਏ, ਧੀਰ ਮਲੀਏ, ਮੀਣੇ ਮਸੰਦ ਇਹਨਾਂ ਨਾਲ ਸਿੱਖਾਂ ਨੇ ਵਰਤਣਾ ਨਹੀਂ, ਕਿਉਂਕਿ ਕੁਝ ਚੀਜ਼ਾਂ ਜਿਹਨੂੰ ਕਹਿੰਦੇ ਨੇ ਟੂ ਕ੍ਰਾਸ ਦਾ ਥ੍ਰੈਸ਼ਹੋਲਡ, ਕਿ ਵੀ ਜਦੋਂ ਤੁਸੀਂ ਉਹ ਲਾਈਨ ਕ੍ਰਾਸ ਕਰ ਲੈਂਦੇ ਹੋ ਉਸ ਤੋਂ ਬਾਅਦ ਫਿਰ ਤੁਹਾਡੀ ਥਾਂ ਨਹੀਂ ਹੁੰਦੀ। ਇਹ ਜਿਹੜਾ ਗੁਰਬਾਣੀ ਨੂੰ ਮਿਸਇੰਟਰਪ੍ਰੇਟ ਕਰਨਾ ਹੈ ਜਾਂ ਇੱਕ ਦੁਸ਼ਮਣ ਦੀ ਖੁਸ਼ਾਮਦ ਕਰਦੇ ਆ, ਬਾਕੀਆਂ ਸਾਰਿਆਂ ਤੋਂ ਵੀ ਗੁਨਾਹ ਕਰਵਾਇਆ। ਹੁਣ ਕੀ ਜਥੇਦਾਰਾਂ ਨੇ ਇਹਨੂੰ ਤਾਂ ਚਲੋ ਭਾਂਡੇ ਮਾਂਜ ਲਾਇਆ, ਜਿਹੜਾ ਉੱਥੇ 5000 ਬੰਦਾ ਇਕੱਠਾ ਕੀਤਾ ਸੀ ਸਿੱਖ, ਜਿਨ੍ਹਾਂ ਨੂੰ ਮਗਰ ਉਹਨੇ ਬੁਲਾਇਆ ਕਿ ਤੁਸੀਂ ਵੀ ਬੋਲੋ, ਔਰ ਉਹਨਾਂ ਵੀ ਬੇਗੈਰਤਾਂ ਨੇ ਬੋਲੇ ਨੇ, ਮਗਰ ਕਿਸੇ ਨੇ ਇਹਦੇ ਚਪੇੜ ਨਹੀਂ ਮਾਰੀ ਮੂੰਹ ਤੇ ਜਾਂ ਥੁੱਕਿਆ ਨਹੀਂ ਇਹਦੇ ਮੂੰਹ ਤੇ। ਹੁਣ ਕੀ ਉਹਨਾਂ ਸਾਰਿਆਂ ਨੂੰ ਵੀ ਸੱਦ ਕੇ ਲਾਈ ਹੈ ਤਨਖਾਹ? ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਇਸ ਕਿਸਮ ਦੇ ਜਥੇਦਾਰ ਤਨਖਾਹੀਏ ਆ ਗਏ ਨੇ ਸ਼੍ਰੋਮਣੀ ਕਮੇਟੀ ਦੇ, ਕਿ ਇਹਨਾਂ ਨੇ ਸਿੱਖੀ ਰਵਾਇਤਾਂ, ਅਕਾਲ ਤਖਤ, ਬਾਣੀ ਦਾ ਡਰ ਪਾਓ, ਇਹ ਸਾਰਾ ਹੀ ਜਿਹੜਾ ਹੈ ਉਸ ਨੂੰ ਦਾਅ ਤੇ ਲਾਇਆ ਹੋਇਆ। ਪਰ ਚੰਗੀ ਗੱਲ ਇਸ ਸਾਰੇ ਚੋਂ ਇਹ ਨਿਕਲੀ, ਕਿਉਂਕਿ ਮੇਰੀ ਕੱਲ ਵੀ ਖਡੂਰ ਸਾਹਿਬ ਹਲਕੇ 'ਚ ਕਿਸੇ ਨਾਲ ਗੱਲ ਹੋ ਰਹੀ ਸੀ, ਪਹਿਲਾਂ ਅੰਮ੍ਰਿਤਸਰ ਗੱਲ ਹੋਈ, ਸੋ ਕਹਿੰਦੇ ਨੇ ਜੀ ਇਸ ਗੱਲ ਦਾ ਇਹਨਾਂ ਨੂੰ ਬਹੁਤ ਨੁਕਸਾਨ ਹੋਏਗਾ ਓਵਰਆਲ ਲੋਕਾਂ ਦੇ ਵਿੱਚ, ਵੀ ਇੰਨੀ ਚਰਚਾ ਹੈ, ਇੰਨਾ ਨਖਿੱਧ ਕੰਮ ਕੀਤਾ ਹੈ ਵੀ ਇਹਨਾਂ ਨੂੰ
ਲੋਕਾਂ ਨੇ ਮੁਆਫ ਨਹੀਂ ਕਰਨਾ ਹੈ, ਜੋ ਮਰਜ਼ੀ ਡਰਾਮੇਬਾਜ਼ੀ ਜਥੇਦਾਰਾਂ ਤੋਂ ਕਰਾ ਲੈਣ। ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਅਗੇਨ ਸਾਡੇ ਜਥੇਦਾਰ ਸਾਹਿਬਾਨ ਜਿਹੜੇ ਨੇ ਇਹ ਉਸੇ ਹੀ ਰਸਤੇ ਤੇ ਤੁਰੇ ਹੋਏ ਨੇ ਜੋ ਬਾਦਲ ਕਿਆਂ ਦਾ ਰਸਤਾ ਹੈ, ਔਰ ਬਾਦਲ ਨੇ ਤਾਂ ਡਿਫੈਂਡ ਕੀਤਾ ਸੀ ਉਹਨੂੰ ਕਿ ਜੀ ਇਹ ਕਿਹੜਾ ਪਹਾੜ ਟੁੱਟ ਪਿਆ, ਇਹ ਬਾਦਲ ਦਾ ਜਵਾਬ ਸੀ। ਸੋ ਮੈਂ ਸਮਝਦਾ ਵੀ ਇਸ ਗੱਲ ਲਈ ਤਾਂ ਜੇ ਈਵਨ ਇਹਨਾਂ ਦਾ ਕ੍ਰਾਈਟੇਰੀਆ ਵੀ ਲਿਆ ਜਾਏ ਜਥੇਦਾਰਾਂ ਦਾ, ਈਵਨ ਬਾਦਲ ਵੀ ਤਲਬ ਹੋਣਾ ਚਾਹੀਦਾ ਸੀ, ਕਿਉਂਕਿ ਜਿਹੜਾ ਚੋਰ ਕੀ ਹਾਮਾ ਭਰੇ ਨਾ ਕੋਏ, ਹੁਣ ਜੇ ਚੋਰ ਦਾ ਕੋਈ ਹਾਮੀ ਨਹੀਂ ਹੋਣਾ ਚਾਹੀਦਾ, ਉਹ ਤਾਂ ਚੋਰ ਕੀ, ਉਹ ਤਾਂ ਬੱਜਰ ਗੁਨਾਹ ਕਰਨ ਵਾਲੇ ਦਾ ਹਮਾਇਤੀ ਬਣਿਆ ਬਾਦਲ। ਉਹਨੂੰ ਤਲਬ ਕੀਤਾ ਬਾਦਲ ਨੂੰ ਕਿ ਵੀ ਤੂੰ ਇਹ ਤੇਰੇ ਲਈ ਪਹਾੜ ਡਿੱਗਣਾ ਨਹੀਂ ਹੈ, ਸਿੱਖ ਦੇ ਲਈ ਪਹਾੜ ਡਿੱਗਣ ਨਾਲ ਕੀ ਹੁੰਦਾ ਹੈ? ਸਿੱਖ ਤਾਂ ਸਿਰ ਦਿੰਦੇ ਨੇ ਬਾਣੀ ਦੀ ਉੱਤਮਤਾ ਔਰ ਬਾਣੀ ਦੀ ਜਿਹੜੀ ਹੈ ਉਸ ਖਾਲਸਤਾ ਨੂੰ ਕਾਇਮ ਰੱਖਣ ਦੇ ਲਈ। ਸੋ ਇਹ ਸਾਰੀ ਇੱਕ ਚੋਰ ਮੰਡਲੀ ਇਕੱਠੀ ਹੋਈ ਹੈ ਬਾਦਲ ਦੇ ਦਲ ਦੇ ਥੱਲੇ, ਔਰ ਜਥੇਦਾਰ ਉਹਨਾਂ ਦੇ ਤਨਖਾਹੀਏ ਨੇ, ਉਹ ਵਿਚਾਰੇ ਆਪਣੀਆਂ ਨੌਕਰੀਆਂ ਬਚਾਉਣ ਤੇ ਲੱਗੇ ਹੋਏ ਨੇ। ਹੋਰ ਤਾਂ ਮੈਂ ਕੀ ਕਹਾਂ ਇਹਨਾਂ ਨੂੰ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 39 ਚੁਣੀ ਹੈ ਜੀ, ਔਰ ਹਮੇਸ਼ਾ ਵਾਂਗ ਉਹਨਾਂ ਨੇ ਉਸ ਖੂਬਸੂਰਤੀ ਦੇ ਚਿੰਨ੍ਹ, ਬੇਸ਼ੱਕ ਉਹ ਕੇਸ ਨੇ, ਮੂੰਹ ਦੇ ਉੱਤੇ ਕਾਲਾ ਤਿਲ ਹੈ, ਰੱਬ ਦੇ ਉਹ ਸਾਰੇ ਰੂਪ ਨੂੰ, ਹਿਜਰ, ਵਸਲ, ਮਿਲਣਾ ਔਰ ਵਿਛੋੜਾ, ਇਹਨਾਂ ਨੂੰ ਉਹਨਾਂ ਨੇ ਇਸਤੇਮਾਲ ਕੀਤਾ ਅਲੰਕਾਰ ਦੇ ਤੌਰ ਤੇ ਜੀ। ਸੋ ਭਾਈ ਸਾਹਿਬ, ਭਾਈ ਨੰਦ ਲਾਲ ਜੀ ਕਹਿੰਦੇ ਨੇ, ਜ਼ੁਮਲਾ ਆਲਮ ਬੇ ਤੋਂ ਹੈਰਾਨ ਅਸਤੋ ਬਸ, ਸੀਨਾ ਅਜ਼ ਹਿਜਰੇ ਤੋਂ ਬਿਰਿਆਨ ਅਸਤੋ ਬਸ। ਬਿਰਿਆਨ ਮੈਨੂੰ ਵੀ ਪਹਿਲੀ ਵਾਰ ਪਤਾ ਲੱਗਿਆ ਕਿ ਭੁੱਜੇ ਹੋਏ ਨੂੰ ਕਹਿੰਦੇ ਨੇ, ਤਾਂ ਮੈਨੂੰ ਪਤਾ ਹੈ ਵੀ ਬਿਰਿਆਨੀ ਬਹੁਤ ਖਾਂਦੇ ਨੇ ਸਾਡੇ ਪਾਕਿਸਤਾਨੀ ਭਰਾ, ਪਰ ਉਹ ਭੁੱਜਿਆ ਹੋਇਆ ਇਹ ਫਾਰਸੀ ਦਾ ਸ਼ਬਦ ਹੈ। ਸੀਨਾ ਅਜ਼ ਹਿਜਰੇ ਤੋਂ, ਹਿਜਰ ਵਿਛੋੜੇ ਨੂੰ ਕਹਿੰਦੇ ਨੇ ਕਿ ਵੀ ਤੇਰੇ ਵਿਛੋੜੇ ਨਾਲ ਮੇਰਾ ਸੀਨਾ ਬਿਰਿਆਨੀ ਬਣ ਗਿਆ, ਵੀ ਭੁੱਜਿਆ ਹੋਇਆ। ਸੀਨਾ ਅਜ਼ ਹਿਜਰੇ ਤੋਂ ਬਿਰਿਆਨ ਅਸਤੋ ਬਸ, ਤਾਲਬੇ ਮੌਲਾ ਹਮੇਸ਼ਾ ਜ਼ਿੰਦਾ ਅਸਤ, ਬਰ ਜ਼ਬਾਨਸ਼ ਜ਼ਿਕਰੇ ਸੁਬਹਾਨ ਅਸਤੋ ਬਸ, ਖਾਲੇ ਮੁਸ਼ਕੀ ਨਸ਼ ਦਿਲੇ आलम रूबत, कुफ्रे जुल्फश दामे ईमान अस्तो बस, जूद बनुमा आ रुखे चूं आफताब, ई इलाजे चश्मे गिरियान अस्तो बस, दिल नसारे कामते रहनाए ऊ, जां फिदाए जाने जानान अस्तो बस, गर बापुरशी हाले गोया यक नफस, ई इलाजे दर्द हिरमान अस्तो बस। सो प्रिंसिपल हरभजन सिंह जी ने इसका पंजाबी अनुवाद किया जी। तेरे बाजों दुनिया सारी बड़ी अचंबत हुई, छाती उस दी विच हिजर दे सड़ बल कोला हुई। तेरे बाजों दुनिया सारी बड़ी अचंबत हुई, और ये गुरु कलगीधर नूं एड्रैस करते हैं जिहड़ियां भी उन्हां दीयां गज़लां ने जी। तेरे बाजों दुनिया सारी बड़ी अचंबत हुई, छाती उस दी विच हिजर दे सड़ बल कोला हुई। तालब रब दा सदा सलामत, कदे नहीं ओ मरदा। तालब कहंदे ने चाहवान नूं जी। तालब रब दा सदा सलामत, कदे नहीं ओ मरदा, जीबा नाल सदा ओ रब रब वाह वाह नित नित करदा। उस दे मुख दा तिल जो काला, लै गया दिल नूं फाह के, ईमान मेरा उस काफर कीता, फाही जुल्फ दी पा के। ਹੁਣ ਜਦੋਂ ਫਾਂਸੀ ਲਟਕਾਇਆ ਜਾਂਦਾ ਤੇ ਰੱਸੇ ਨਾਲ ਲਟਕਾਇਆ ਜਾਂਦਾ ਜੀ, ਉਹ ਕਹਿੰਦੇ ਨੇ ਕਿ ਪਿਆਰੇ ਦੀ ਜ਼ੁਲਫ ਉਹ ਫਾਈ ਬਣ ਗਈ, ਉਹ ਫੰਦਾ ਬਣ ਗਿਆ, ਜਿਸ ਨੇ ਮੇਰਾ ਦਿਲ ਔਰ ਈਮਾਨ ਲੁੱਟ ਲਿਆ, ਔਰ ਮੈਂ ਉਸ ਦੇ ਪਿਆਰ ਦੇ ਵਿੱਚ, ਉਸ ਫਾਹੀ ਦੀ ਜ਼ੁਲਫ ਦੀ ਫਾਈ ਦੇ ਵਿੱਚ ਲਟਕ ਗਿਆ। ਉਸ ਦੇ ਮੁਖ ਦਾ ਤਿਲ ਜੋ ਕਾਲਾ, ਲੈ ਗਿਆ ਦਿਲ ਨੂੰ ਫਾਹ ਕੇ, ਈਮਾਨ ਮੇਰਾ ਉਸ ਕਾਫਰ ਕੀਤਾ, ਫਾਹੀ ਜ਼ੁਲਫ ਦੀ ਪਾ ਕੇ। सूरज वर्गा मुख दिखावी, तुरत बिना किछ देरी, नीर वहांदी अख उस बाजों ठीक नहीं होनी मेरी।
ਕਿ ਜਦੋਂ ਤੱਕ ਤੇਰਾ ਦੀਦਾਰ ਮੈਨੂੰ ਨਹੀਂ ਹੋਏਗਾ, ਮੇਰੇ ਅੱਖਾਂ ਦਾ ਨੀਰ ਨਹੀਂ ਮੁੱਕੇਗਾ, ਨਹੀਂ ਸੁੱਕੇਗਾ, ਜੀ ਕਿਉਂਕਿ ਉਹ ਤੇਰੀ ਦੀਦ ਦਾ, ਤੇਰੇ ਦਰਸ਼ਨ ਦਾ ਤਲਬਗਾਰ ਹੈ। ਸੂਰਜ ਵਰਗਾ ਮੁਖ ਦਿਖਾਵੀਂ, ਤੁਰਤ ਬਿਨਾ ਕਿਛ ਦੇਰੀ, ਨੀਰ ਵਹਾਂਦੀ ਅੱਖ ਉਸ ਬਾਝੋਂ, ਠੀਕ ਨਹੀਂ ਹੋਣੀ ਮੇਰੀ। ਸੋਹਣੇ ਕਦ ਮਾਹੀ ਦੇ ਉੱਤੋਂ, ਸਦ ਬਲਿਹਾਰੇ ਜਾਵਾਂ, ਪਿਆਰੇ ਦੀ ਜਿੰਦ ਜਾਨ ਦਾ ਸਦਕਾ, ਜਿੰਦੜੀ ਘੋਲ ਘੁਮਾਵਾਂ। ਤੇ ਅਖੀਰਲਾ ਸ਼ੇਅਰ ਹੈ, ਜੀ ਇੱਕ ਦਿਨ ਮੇਰਾ ਪੁੱਛੇ ਜੇਕਰ, ਹਾਲ ਤੂੰ ਆ ਕੇ ਗੋਇਆ। ਗੋਇਆ ਉਹਨਾਂ ਦਾ ਤੁਖੱਲਸ ਹੈ। ਜੀ ਇੱਕ ਦਿਨ ਮੇਰਾ ਪੁੱਛੇ ਜੇਕਰ, ਹਾਲ ਤੂੰ ਆ ਕੇ ਗੋਇਆ, ਦਰਦ ਹਿਜਰ ਦਾ ਨਿਸ਼ਚੇ ਜਾਣੀ, ਤੁਰਤ ਦੂਰ ਸਭ ਹੋਇਆ। ਹਿਜਰ ਵਿਛੋੜੇ ਨੂੰ ਕਹਿੰਦੇ ਨੇ, ਔਰ ਗੁਰੂ ਕਲਗੀਧਰ ਨੂੰ ਸੰਬੋਧਨ ਕਰਦਿਆਂ ਕਹਿੰਦੇ ਨੇ ਕਿ ਜੇ ਤੂੰ ਕਦੇ ਇਹ ਕਲਗੀਧਰ ਪਾਤਸ਼ਾਹ ਮੇਰਾ ਹਾਲ ਹੀ ਪੁੱਛ ਲੈ ਕਿ ਮੈਂ ਹਿਜਰ ਦੇ ਵਿੱਚ, ਵਿਛੋੜੇ ਦੇ ਵਿੱਚ ਮੈਂ ਭੁੱਜ ਕੇ ਬਿਰਾਨੀ ਬਣ ਗਿਆ, ਤੇ ਫਿਰ ਤੇਰਾ ਇਹ ਪੁੱਛਣਾ ਹੀ ਮੇਰੇ ਦਰਦ ਦਾ ਇਲਾਜ ਹੈ, ਮੈਨੂੰ ਸਕੂਨ ਦੇਗਾ। ਕਿਉਂਕਿ ਜਦੋਂ ਹਾਲ ਪੁੱਛਿਆ ਜਾਂਦਾ ਹੈ ਤੇ ਫਿਰ ਉਸ ਪਿਆਰੇ ਦੇ ਨਾਲ ਜਿਹੜੀ ਆ ਉਹ ਪਿਆਰ ਗਲਵੱਕੜੀ ਹੈ, ਉਹ ਸਾਂਝ ਹੈ, ਜਿਹੜਾ ਉਸ ਦਾ ਹਿਜਰ ਟੁੱਟ ਜਾਂਦਾ ਹੈ ਤੇ ਵਸਲ ਹੁੰਦਾ ਹੈ, ਮਿਲਾਪ ਹੁੰਦਾ ਹੈ। ਇਹੀ ਅੱਜ ਦਾ ਵਿਚਾਰ ਹੈ ਜਿਹੜਾ ਭਾਈ ਨੰਦ ਲਾਲ ਜੀ ਨੇ ਬੜੇ ਖੂਬਸੂਰਤ ਜਿਹੜੇ ਅੰਦਾਜ਼ ਦੇ ਵਿੱਚ ਆਪਣੀ ਗੁਰੂ ਕਲਗੀਧਰ ਦੇ ਨਾਲ ਪ੍ਰੀਤ ਔਰ ਉਹਨਾਂ ਦੇ ਦਰਦ, ਦੀਦਾਰ, ਦਰਦ ਚੋਂ ਦੀਦਾਰ ਹੈ ਜੀ ਤੇ ਦੀਦਾਰ ਔਰ ਦਰਸ ਜਿਹੜੇ ਨੇ ਉਹ ਉਸ ਵਸਲ ਦਾ ਨਾਂ ਹੈ, ਉਸ ਮਿਲਾਪ ਦਾ ਨਾਂ ਹੈ, ਜੀ ਜਿਹੜਾ ਕਿ ਹਮੇਸ਼ਾ ਆਨੰਦ ਦੇਣ ਵਾਲਾ ਹੈ, ਕਦੇ ਨਾ ਵਿਛੜਨ ਵਾਲੀ ਗੱਲ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@TV84 ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।